ਆਉਣ ਵਾਲੇ ਦਿਨਾਂ ਦੇ ਵਿੱਚ ਪੀਜੀਐਨਈ ਇਹ ਕਹਿ ਰਹੀ ਆ ਵੀ ਬਹੁਤ ਸਾਰੇ ਨਜ਼ਰਨ ਕੈਲੀਫੋਰਨੀਆ ਦੀਆਂ ਕਾਉਂਟੀਜ਼ ਦੇ ਵਿੱਚ ਆਉਂਦੇ ਬੁੱਧਵਾਰ ਨੂੰ ਸ਼ਟ ਆਫਸ ਹੋ ਸਕਦੇ ਨੇ। ਇਸ ਦਾ ਜਿਹੜਾ ਕਾਰਨ ਉਹ ਇਹੀ ਦੱਸ ਰਹੇ ਆ ਵੀ ਵਾਈਲਡ ਫਾਇਰ ਦੇ ਜਿਹੜੇ ਰਿਸਕ ਆ ਉਹ ਲਗਾਤਾਰ ਬਣੇ ਹੋਏ ਆ। 8000 ਕਸਟਮਰਸ ਇਸ ਦੇ ਕਰਕੇ ਪ੍ਰਭਾਵਿਤ ਹੋ ਸਕਦੇ ਆ। ਕਲੂਸਾ, ਗਲੈਨ, ਲੇਕ, ਨਾਪਾ, ਸ਼ਾਸਟਾ, ਟੇਹੇਮਾ ਤੇ ਯੋਲੋ ਕਾਉਂਟੀਜ਼ ਦੇ ਵਿੱਚ ਇਹ ਜਿਹੜੀ ਬਿਜਲੀ ਆ ਉਹ ਬੰਦ ਕੀਤੀ ਜਾ ਸਕਦੀ ਆ। ਤੇਜ਼ ਹਵਾਵਾਂ ਦਾ ਡਰ ਉਸ ਦਿਨ ਬਣਿਆ ਹੋਇਆ ਆ। ਖੁਸ਼ਕ ਜਿਹੜੀਆਂ ਨਰਦਰਲੀ ਵਿੰਡਸ ਆ ਉਹਦੇ ਕਰਕੇ ਇਹ ਫੈਸਲਾ ਲਿਆ ਜਾ ਸਕਦਾ। ਸੋ ਜੇ ਤੁਸੀਂ ਇਹਨਾਂ ਕਾਉਂਟੀਜ਼ ਦੇ ਵਿੱਚ ਰਹਿ ਰਹੇ ਆ, ਹੋ ਸਕਦਾ ਹੈ ਵੀ ਆਉਂਦੇ ਬੁੱਧਵਾਰ ਨੂੰ ਤੁਹਾਡੀ ਬਿਜਲੀ ਜਿਹੜੀ ਉਹ ਚਲੀ ਜਾਵੇ। ਜੀ, ਇੱਕ 7.1 ਮੈਗਨੀਚਿਊਡ ਦਾ ਅਰਥਕੁਇਕ ਆਇਆ ਬਾਲੀ ਏਰੀਏ 'ਚ ਕੁਛ ਘੰਟੇ ਪਹਿਲਾਂ, ਤੇ ਉੱਥੇ ਜਿਹੜੀ ਆ ਸੁਨਾਮੀ ਦੀ ਥ੍ਰੈਟ ਵਗੈਰਾ ਨਹੀਂ ਕਿਸੇ ਤਰ੍ਹਾਂ ਦੀ ਇਸ਼ੂ ਕੀਤੀ ਗਈ, ਪਰ 6.9 ਮੈਗਨੀਚਿਊਡ ਤੋਂ ਲੈ ਕੇ 7.1 ਮੈਗਨੀਚਿਊਡ ਦੇ ਵਿਚਕਾਰ ਦਾ ਇਹ ਜੋ ਭੂਚਾਲ ਆ, US ਜੀਓਲੋਜੀਕਲ ਸਰਵਿਸ ਦੇ ਮੁਤਾਬਕ ਇਹ ਆਇਆ ਤੇ ਪੈਸੀਫਿਕ ਸੁਨਾਮੀ ਵਾਰਨਿੰਗ ਸੈਂਟਰ ਨੇ ਕਨਫਰਮ ਕੀਤਾ ਵੀ ਕਿਸੇ ਤਰ੍ਹਾਂ ਦੀ ਜਿਹੜੀ ਸੁਨਾਮੀ ਆ ਉਹ ਨਹੀਂ ਡਿਕਲੇਅਰ ਕੀਤੀ ਗਈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਿਟੀ ਆਫ ਫ੍ਰੈਜ਼ਨੋ ਨੂੰ ਤਕਰੀਬਨ 43 ਮਿਲੀਅਨ ਡਾਲਰ ਜਿਹੜੇ ਉਹ ਮਿਲ ਸਕਦੇ ਆ, ਖਾਸ ਕਰਕੇ ਡਾਊਨਟਾਊਨ ਤੇ ਜਿਹੜਾ ਇੱਥੇ ਦਾ ਚਾਈਨਾ ਟਾਊਨ ਆ ਉਸ ਦੇ ਵਿੱਚ ਨਵੀਂ ਹਾਊਸਿੰਗ ਦੇ ਲਈ। 43 ਮਿਲੀਅਨ 773,000 ਤੇ 136 ਡਾਲਰ ਕੁੱਲ ਕੰਡੀਸ਼ਨਲ ਤੌਰ ਦੇ ਉੱਤੇ ਮਿਲਣਗੇ। ਇਨਫਿਲ ਇੰਫਰਾਸਟ੍ਰਕਚਰ ਗ੍ਰਾਂਟ ਕੈਟਾਲਿਟਿਕ ਕੁਆਲੀਫਾਈਂਗ ਇਨਫਿਲ ਏਰੀਆ ਦੇ ਤਹਿਤ ਸ਼ਹਿਰ ਨੇ ਜਿਹੜਾ ਉਹ ਦੱਸਿਆ ਆ ਵੀ ਇਹ ਜਿਹੜੀ ਇਨਵੈਸਟਮੈਂਟ ਆ ਕੈਲੀਫੋਰਨੀਆ ਡਿਪਾਰਟਮੈਂਟ ਆਫ ਹਾਊਸਿੰਗ ਐਂਡ ਕਮਿਊਨਿਟੀ ਡਿਵੈਲਪਮੈਂਟ HCD ਉਸ ਦੇ ਤਹਿਤ ਮਿਲੂਗੀ। ਸਿਟੀ ਇਹ ਚਾਹ ਰਹੀ ਆ ਵੀ ਜਿਹੜੀ ਰੈਜ਼ੀਡੈਂਸ਼ੀਅਲ ਪਾਪੂਲੇਸ਼ਨ ਆ ਉਹ ਇਸ ਦੀ ਵਰਤੋਂ ਕਰਦੇ ਹੋਏ 3000 ਤੋਂ 10,000 ਜਿਹੜੀ ਪਾਪੂਲੇਸ਼ਨ ਉੱਥੇ ਰਹਿਣ ਵਾਲਿਆਂ ਦੀ ਜਿਹੜੀ ਉਹ ਵਧੇ। ਡਾਊਨਟਾਊਨ ਫ੍ਰੈਜ਼ਨੋ ਦੇ ਵਿੱਚ ਇਸ ਟਾਈਮ ਜਿਹੜੀ ਜ਼ੋਨਿੰਗ ਆ ਉਹ 75,000 ਹਾਊਸਿੰਗ ਯੂਨਿਟ ਦੀ ਰੱਖੀ ਗਈ ਹੈਗੀ ਆ। ਇਹ 43 ਮਿਲੀਅਨ ਡਾਲਰ ਦਾ ਜਿਹੜਾ ਕਹਿ ਸਕਦੇ ਹਾਂ ਵੀ ਗ੍ਰਾਂਟ ਆ, ਇਹ ਫ੍ਰੈਜ਼ਨੋ ਨੂੰ ਉਦੋਂ ਆਈ ਆ ਜਦੋਂ ਪ੍ਰੋ ਹਾਊਸਿੰਗ ਡੈਜ਼ਿਗਨੇਸ਼ਨ ਇਹਨਾਂ ਨੂੰ ਹੋਈ ਆ ਸਟੇਟ ਆਫ ਕੈਲੀਫੋਰਨੀਆ ਦੇ ਤਹਿਤ। ਤੇ ਜਿਹੜੀ ਸਟੇਟ ਦੇ ਦੁਆਰਾ 250 ਮਿਲੀਅਨ ਡਾਲਰ ਦੀ ਜਿਹੜੀ ਇਨਵੈਸਟਮੈਂਟ ਆ ਉਹ ਵੀ ਫ੍ਰੈਜ਼ਨੋ ਡਾਊਨਟਾਊਨ ਦੇ ਵਿੱਚ ਓਵਰਆਲ ਇਨਫਰਾਸਟ੍ਰਕਚਰ ਨੂੰ ਵਧਾਉਣ ਲਈ ਮਿਲਣ ਜਾ ਰਹੀ ਆ। ਜੀ ਬਿਲਕੁਲ। ਸੈਕਰਾਮੈਂਟੋ ਤੋਂ ਇੱਕ ਖਬਰ ਆ ਰਹੀ ਆ ਵੀ ਜੈਕਸਨ ਹਾਈਵੇ ਜੋ ਸੈਕਰਾਮੈਂਟੋ ਕਾਉਂਟੀ 'ਚ ਆ, ਉੱਥੇ 3 ਵਹੀਕਲਸ ਦਾ ਐਕਸੀਡੈਂਟ ਹੋਇਆ, ਜਿਹਦੇ ਨਾਲ ਬਹੁਤ ਜ਼ਿਆਦਾ ਅੱਗ ਵੀ ਲੱਗ ਗਈ। ਗਾਰਬੇਜ ਟਰੱਕ ਦੇ ਨਾਲ ਇਹ ਐਕਸੀਡੈਂਟ ਹੋਇਆ ਸੀ ਤੇ 4 ਲੋਕ ਬੁਰੀ ਤਰ੍ਹਾਂ ਫੱਟੜ ਵੀ ਹੋਏ ਹੈਗੇ ਆ। ਗ੍ਰੈਂਟ ਲਾਈਨ ਰੋਡ ਤੇ ਜੈਕਸਨ ਹਾਈਵੇ ਦੇ ਉੱਤੇ ਐਕਸੀਡੈਂਟ ਅੱਜ ਵਾਪਰਿਆ ਤੇ ਉਸ ਤੋਂ ਬਾਅਦ ਜਿਹੜੀ ਅੱਗ ਆ ਉਹ ਵੈਜੀਟੇਸ਼ਨ ਤੇ ਜਿਹੜੀ ਗ੍ਰੈਂਟ ਲਾਈਨ ਰੋਡ ਤੇ ਸੈਕਰਾਮੈਂਟੋ ਮੈਟਰੋਪੋਲੀਟਨ ਫਾਇਰ ਡਿਸਟ੍ਰਿਕਟ ਦੇ ਮੁਤਾਬਕ ਉੱਥੇ ਫੈਲ ਗਈ। ਸੋ 3 ਜਾਣਿਆਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਉੱਥੇ ਟਰੀਟ ਕੀਤਾ ਗਿਆ ਹੈਗਾ। ਤੇ ਕ੍ਰਿਊ ਨੇ ਜੋ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਜਲਦੀ ਦੇ ਵਿੱਚ ਜਿਹੜੀ ਆ ਉਹ ਐਕਚੁਅਲੀ 4 ਵਜੇ ਦੇ ਕਰੀਬ ਅੱਜ ਸ਼ਾਮੀ ਬੁਝਾ ਦਿੱਤੀ ਗਈ।